अस्सलाम वालेकुम मित्रों प्यारो की हाल है ਤੁਹਾਡਾ मैं ਤੁਹਾਡਾ ਆਪਣਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਬੇਲੀ ਤੁਹਾਡਾ ਸੱਜਣ ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਮਿੱਤਰੋ ਪਿਆਰੋ ਕਹਿੰਦੇ ਹੁੰਦੇ ਨੇ ਕਿ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਜਿਹੜੇ ਵਡੇਰੇ ਹੁੰਦੇ ਨੇ ਉਹ ਇਹ ਬੋਰਡ ਦੀ ਤਰ੍ਹਾਂ ਹੁੰਦੇ ਨੇ ਕਿ ਜਿਵੇਂ ਕਿਸੇ ਘਰ ਦੇ ਵਿੱਚ ਬੋਰਡ ਲੱਗਾ ਹੋਵੇ ਨਾ ਤੇ ਉਹਦੀ ਛਾਂ ਜਿਹੜੀ ਉਹ ਬੜੀ ਮਸ਼ਹੂਰ ਹੈ ਕਿ ਬੜੀ ਗੂੜੀ ਹੁੰਦੀ ਹੈ ਤੇ ਬੋਰਡ ਦੀ ਗੂੜੀ ਛਾਂ ਨੂੰ ਬਜ਼ੁਰਗਾਂ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ ਕਿ ਜਿਵੇਂ ਬੋਰਡ ਦੀ ਗੂੜੀ ਛਾਂ ਹੁੰਦੀ ਹੈ ਐਦਾਂ ਬਜ਼ੁਰਗਾਂ ਦਾ ਜਿਹੜਾ ਸਾਇਆ ਹੈ ਉਹ ਬਹੁਤ ਗੂੜਾ ਹੁੰਦਾ ਹੈ ਤੇ ਉਹਦੇ ਬਹੁਤ ਫਾਇਦੇ ਹੁੰਦੇ ਨੇ ਤੇ ਜਿਹੜੇ ਘਰ ਦੇ ਵਿੱਚ ਬਜ਼ੁਰਗ ਹੋਣ ਨਾ ਉਹ ਜਿਹੜੀ ਔਲਾਦ ਹੈ ਉਹ ਬੜੀ ਬੇਫਿਕਰ ਹੁੰਦੀ ਹੈ ਕਿ ਉਹਨਾਂ ਨੂੰ ਕਿਸੇ ਸ਼ੈ ਦੀ ਪਰਵਾਹ ਨਹੀਂ ਹੁੰਦੀ ਕਿ ਅਸੀਂ ਬਾਹਰ ਕੀ ਕਰਨਾ ਹੈ ਅਸੀਂ ਰਿਸ਼ਤੇਦਾਰੀਆਂ ਕਿਵੇਂ ਨਿਭਾਉਣੀਆਂ ਨੇ ਐਦਾਂ ਦੇ ਹੀ ਇੱਕ ਬਜ਼ੁਰਗ ਸਾਡੇ ਨਾਲ ਅੱਜ ਮੌਜੂਦ ਨੇ ਬੜੇ ਸੋਹਣੇ ਮੀਆਂ ਵਾਰਿਸ ਸ਼ਾਹ ਦੇ ਸ਼ੇਰ ਵੀ ਪੜ੍ਹਦੇ ਨੇ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਨਾਲ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਹੈ ਉਹ ਸਾਡੇ ਨਾਲ ਸਾਂਝਾ ਕਰਨਗੇ अस्सलाम वालेकुम जी वालेकुम सलाम। ਕੀ ਹਾਲ ਹੈ ਜੀ ਬਜ਼ੁਰਗ अल्हम्दुलिल्लाह। ਜ਼ਰਾ ਆਪਣਾ ਨਾਮ ਦੱਸਿਆ ਜੀ ਪਹਿਲੇ मेरा नाम अब्दुल रशीद भट्टिया जी। ਅੱਛਾ ਅਬਦਰ ਰਸ਼ੀਦ ਭੱਟੀ ਸਾਹਿਬ ਸਾਡੇ ਨਾਲ ਨੇ ਜੀ ਪਿੱਛੋਂ ਆਪਣਾ ਕਿਹੜਾ ਇਲਾਕਾ ਜੀ ਇੰਡੀਆ ਵਾਲਾ अपना जिला फिरोजपुर है जी, रियासत फरीदकोट ਜਿਹੜੇ स्टेट ਸੀ ਰਾਜੇ ਦੀ ਰਿਆਸਤ ਸੀ। ਹਾਂ ਪਿੰਡ ਸਾਡਾ ਕੋਟ ਸੁਹੀਦ ਹੈ, ਸਹੀ ਸਹੀ ਫਰੀਦਕੋਟ ਦੇ ਨਾਲ ਹੀ ਫੈਰ ਤੇ। ਸਹੀ ਮੇਰੀ ਤਰੀਕ ਪਤਾ ਹੈ ਪਾਕਿਸਤਾਨ ਦੀ ਹੈ। ਅੱਛਾ ਤੁਸੀਂ ਤੁਹਾਡਾ ਜਿਹੜਾ ਜੰਮਪਲ ਹੈ ਉਹ ਪਾਕਿਸਤਾਨ ਦਾ ਹੈ ਬਜ਼ੁਰਗ ਜਦੋਂ ਇੰਡੀਆ ਤੋਂ ਹਿਜਰਤ ਕਰਕੇ ਇੱਥੇ ਆਏ ਜਦੋਂ ਉਜਾੜੇ ਪਏ ਜਾਂ ਪਾੜੇ ਪਏ ਸੀ ਕਹਿੰਦੇ ਆ ਤੇ ਬਜ਼ੁਰਗ ਉਧਰ ਦੀ ਕੋਈ ਗੱਲ ਸੁਣਾਉਂਦੇ ਹੋਣਗੇ ਕਿ ਉਹ ਉੱਥੇ ਦੇ ਜਿਹੜਾ ਵਰਤੋਂ ਸੀ ਉੱਥੇ ਜਿਹੜੇ ਰਹਿਣ ਸਹਿਣ ਸੀ ਉਹ ਕਿਵੇਂ ਦਾ ਸੀ ਉਹ ਬਹੁਤ ਚੰਗਾ ਸਿੱਧੇ ਸਾਦੇ ਲੋਕ ਸੀ, ਰਲੀ ਮਿਲੀ ਦੁਨੀਆ ਰਹਿੰਦੀ। ਬਜ਼ੁਰਗ ਦੱਸਦੇ ਆ ਹਾਂ ਕੋਈ ਪਰੇਸ਼ਾਨੀ ਨਹੀਂ ਕਿਸੇ ਕਿਸਮ ਦੀ, ਹਾਂ ਮੁਹੱਬਤ ਪਿਆਰ ਸੀ, ਗੂੜੀਆਂ ਮੁਹੱਬਤਾਂ ਸੀ। ਸਿੱਖ ਹਿੰਦੂ ਜੋ ਵੀ ਸੀ ਨਾ, ਯਾਨੀ ਇਹ ਜਦੋਂ ਪਾਕਿਸਤਾਨ ਦੀ ਵੰਡ ਹੋਈ ਹੈ ਨਾ ਉਦੋਂ ਬਹੁਤ ਵੱਡਾ ਚੁੱਕੀ ਹੋਈ ਹੈ ਹਾਂ ਤੇ ਉਦੋਂ ਪਾਣੀ ਦੀ ਗੱਲ ਕਰਦੇ ਸੀ। ਪਾਣੀ ਬਹੁਤ ਚੰਗਾ ਸੀ, ਪਾਣੀ ਦੀ ਬੜੀ ਤਸਵੀਰ ਸੀ ਉੱਥੋਂ ਦੀ, ਮੁਹੱਬਤ ਪਿਆਰ ਵਾਲੀ। ਹਾਂ ਜਦੋਂ ਅਜਾੜੇ ਪਏ ਆ ਸਾਡੀ ਦਾਦੀ ਦੱਸਦੇ ਹੁੰਦੇ ਸੀਗੇ ਵੀ ਨਹਿਰਾਂ ਚ ਐ ਖੂਨ ਚੱਲਦਾ ਦੇਖਿਆ। ਓਏ ਹੋਏ ਹੋਏ ਬਹੁਤ ਵੱਡੀ ਜਿਹੜੀ ਹੈ ਨਾ ਔਰਤਾਂ ਨੇ ਖੂਹਾਂ ਛਾਲਾਂ ਮਾਰਦੀ ਜਦੋਂ ਬਚਾਉਣ ਵਾਸਤੇ। ਹਾਂ ਸਾਡੀਆਂ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਔਰਤਾਂ ਰਹਿ ਗਈਆਂ। ਸਹੀ ਅੱਛਾ ਤੇ ਬਜ਼ੁਰਗੋ ਜਿਹੜਾ ਤੁਸੀਂ ਪੜ੍ਹਦੇ ਹੋ ਮੀਆਂ ਮੁਹੰਮਦ ਬਖਸ਼ ਦਾ ਕਲਾਮ ਕੋਈ ਇੱਕ ਦੋ ਉਹ ਜਿਵੇਂ ਨਾ ਉਹ ਹਰ ਕੋਈ ਵੀ ਗੱਲ ਹੈ ਕੋਈ ਮਿਸਾਲ ਦੇਣੀ ਹੈ ਤੇ ਬਜ਼ੁਰਗਾਂ ਦੀ ਵਿੱਚ ਸ਼ੇਰ ਸੁਣਾ ਦੇਣਾ ਹੈ ਤੇ ਉਹ ਜ਼ਰਾ ਕੋਈ ਸਾਨੂੰ ਦੋ ਸ਼ੇਰ ਸੁਣਾਓ ਜ਼ਰਾ ਜਿਹੜਾ ਨਾ ਉਹ ਸਰੀਲੇ ਜੇ ਹੋਈਏ ਫਿਰ ਅੱਗੇ ਗੱਲ ਨੂੰ ਠੋਕਦੇ। ਗੱਲ ਇਹ ਹੈ ਜੀ ਉਹਨਾਂ ਨੇ ਲਿਖਿਆ ਮਾਮਾ ਬਾਬਾ ਮੁਹੰਮਦ ਬਖਸ਼ ਨੇ ਆਂਦੇ ਜਿਸ ਯਾਰੀ ਵਿੱਚ ਲਾਲਚ ਹੋਵੇ, ਜਿਸ ਯਾਰੀ ਵਿੱਚ ਲਾਲਚ ਹੋਵੇ ਕਦੇ ਉਹ ਤੋੜ ਨਾ ਚੜਦੀ। ਚਾਦਰ ਲੀਰੋ ਲੀਰ ਮੁਹੰਮਦ ਕੰਡਿਆਂ ਨਾਲ ਜੋ ਅੜਦੀ। ਅੱਛਾ ਬਾਬਾ ਜੀ ਮੈਨੂੰ ਆਹ ਦੱਸੋ ਕਿ ਪੰਜਾਬੀ ਜਿਹੜੀ ਅਸੀਂ ਬੋਲਦੇ ਆ ਉਹ ਅਸੀਂ ਲਿਖਣ ਦੇ ਵਿੱਚ ਨਾ ਅਸੀਂ ਸ਼ਾਹਮੁਖੀ ਲਿਖਦੇ ਆ ਨਾ ਉਹ ਉਰਦੂ ਸਟਾਈਲ ਦੇ ਵਿੱਚ ਅਸੀਂ ਪੰਜਾਬੀ ਵੀ ਲਿਖਣੀ ਹੋਵੇ ਤੁਸੀਂ ਗੁਰਮੁਖੀ ਪੜ੍ਹੇ ਹੋ ਜਾਂ ਤੁਸੀਂ ਪੰਜਾਬੀ ਪੜ੍ਹੇ ਹੋ ਕੀ ਪੜ੍ਹੇ ਹੋ? ਮੈਂ ਪੜ੍ਹਿਆ ਪੰਜਾਬੀ ਪਾਕਿਸਤਾਨ ਵਾਲੇ। ਅੱਛਾ ਸਾਡੇ ਵਾਲ ਸਾਹਿਬ ਗੁਰਮੁਖੀ ਪੜ੍ਹੇ ਸੀ। ਅੱਛਾ ਮੇਰਾ ਚਾਚਾ ਮੇਰਾ ਦਾਦਾ। ਹਾਂ ਹਾਂ ਅਸਲ ਜਿਹੜੀ ਪੰਜਾਬੀ ਜ਼ੁਬਾਨ ਹੈ ਨਾ ਹਾਂ ਲਿਖਣ ਚ ਪੜ੍ਹਨ ਚ ਲਹਿਜੇ ਚ ਬੋਲਣ ਚ ਹਾਂ ਉਹ ਗੁਰਮੁਖੀ ਆਉਂਦੀ ਹੈ। ਅੱਛਾ ਪੰਜਾਬੀ ਦਾ ਜਿਹੜਾ ਸਹੀ ਲਹਿਜਾ ਬਣਦਾ ਨਾ ਉਹ ਗੁਰਮੁਖੀ ਚ ਬਣਦਾ। ਉਹ ਮਤਲਬ ਜਿਹੜਾ ਨਾਣਾ ਉਹ ਪੈਂਦਾ ਨਾ ਵਿੱਚ ਹੁਣ ਆਪਣੇ ਹਿੰਦੂ ਸਿੱਖ ਆਪਾਂ ਉਹਨਾਂ ਦਾ ਆਪਣਾ ਵੀ ਪ੍ਰੋਗਰਾਮ ਵੇਖਦੇ ਆ ਨਾ ਡਰਾਮੇ ਸ਼ਰਾਮੇ ਉਹ ਕਿਵੇਂ ਪੰਜਾਬ ਦਾ ਲਹਿਜਾ ਕਿਵੇਂ ਬਣਦਾ ਉਹ ਗੁਰਮੁਖੀ ਦੀ ਵਜ੍ਹਾ ਨਾਲ ਬਣਦਾ। ਜਿਹੜੀ ਆਪਣੀ ਪੰਜਾਬੀ ਗੁਰਮੁਖੀ ਦਾ ਸਬਜੈਕਟ ਖਤਮ ਹੋ ਗਿਆ, ਗੁਰਮੁਖੀ ਪੜਾਉਂਦਾ ਕਿਉਂ ਨਹੀਂ, ਉਹ ਲਿਖਣ ਪੜ੍ਹਨ ਚ ਨਾ ਉਰਦੂ ਚ ਆਉਂਦੀ ਹੈ। ਅੱਛਾ ਅੱਛਾ ਤੇ ਇਹ ਆਪਣੇ ਮਿਕਸ ਹੈ ਪੰਜਾਬੀ ਉਰਦੂ ਲਫ਼ਜ਼ ਲਹਿਜਾ ਤਾਂ ਨਹੀਂ ਉਹ ਐਸੇ ਵਾਸਤੇ ਜਿਹੜਾ ਲਹਿਜਾ ਹੈ ਉਹ ਫਰਕ ਸਾਡਾ ਤੇ ਉਹਨਾਂ ਬਦਲ ਗਿਆ। ਤੁਸੀਂ ਕਹਿੰਦੇ ਹੋ ਕਿ ਅਸਲ ਲਹਿਜਾ ਜਿਹੜਾ ਹੈ ਉਹ ਚੜ੍ਹਦੇ ਪੰਜਾਬ ਵਾਲਾ ਹੈ ਜਿਹੜੇ ਉਹ ਜਿਹੜਾ ਗੁਰਮੁਖੀ ਹੈ। ਹਾਂ ਉਹ ਗੁਰਮੁਖੀ ਹੈ। ਉਹ ਤੇ ਇੰਡੀਆ 'ਚ ਗੁਰਮੁਖੀ ਪੜ੍ਹਾਈ ਜਾਂਦੀ ਹੈ। ਹਾਂ ਤੇ ਤੁਹਾਡੇ ਵਾਲਾ ਸਾਹਿਬ ਗੁਰਮੁਖੀ ਨੂੰ ਜਾਣਦੇ ਸਨ? ਮੇਰੇ ਵਾਲਦ ਗੁਰਮੁਖੀ ਪੜ੍ਹੇ, ਮੇਰਾ ਚਾਚਾ ਪੜ੍ਹੇ, ਮੇਰਾ ਦਾਦਾ ਵੀ ਪੜ੍ਹਿਆ ਸੀ। ਅੱਛਾ ਉਹ ਉਸੇ ਕਾਰੋਬਾਰ ਕਰਦੇ ਸੀ ਨਾ ਵਪਾਰ ਛਪਾਰ, ਉਹਨਾਂ ਕਿਤਾਬਾਂ ਸਾਡੇ ਘਰੇ ਪਈਆਂ ਉਹ ਲਿਖਾਈ ਗੁਰਮੁਖੀ 'ਚ ਲਿਖੀ ਸੀ। ਹਾਂ ਹੁਣ ਉਰਦੂ ਲਿਖਣਾ ਨਹੀਂ ਆਉਂਦਾ। ਸਹੀ ਸੀ ਉਰਦੂ ਸਮਝਦੇ ਸੀ ਜਦੋਂ ਗੁਰਮੁਖੀ ਦਾ ਕੰਮ ਸਾਰਾ ਕਰ। ਸਹੀ ਤੇ ਤੁਸੀਂ ਕੀ ਕਹਿੰਦੇ ਹੋ ਕਿ ਸਾਡੇ ਇੱਥੇ ਵੀ ਗੁਰਮੁਖੀ ਅਗਰ ਪੜ੍ਹਾਈ ਜਾਵੇ ਪੰਜਾਬ ਵਿੱਚ ਜੇ ਆਦੀ ਮਾਦਰੀ ਜ਼ਬਾਨ ਯਾਦ ਰੱਖੀ ਨਾ ਉਹਨੂੰ ਭੁਲਾਉਣਾ ਨਹੀਂ ਆਪਣੇ ਕਲਚਰ ਨੂੰ। ਹਾਂ ਉਹ ਤੁਸੀਂ ਗਵਰਨਮੈਂਟ ਅੱਗੇ ਫਿਕਰ ਕਰਦੇ ਹੋਣਾ ਚਾਹੀਦਾ ਇੱਥੇ ਗੁਰਮੁਖੀ ਪੰਜਾਬ ਪੜਾਉਣ, ਗੁਰਮੁਖੀ ਦਾ ਕਾਇਦਾ ਪੜਾਉਣ, ਗੁਰਮੁਖੀ ਦਾ ਜਿਹੜਾ ਮਜ਼ਮੂਨ ਹੈ ਨਾ ਗੁਰਮੁਖੀ ਪੜਾਉਣ ਦਾ ਸਹੀ ਲਹਿਜਾ ਫੇਰ ਬਣੋ ਬੱਚਾ। ਆਪਣੇ ਬੱਚੇ ਨੂੰ ਪਤਾ ਹੀ ਨਹੀਂ ਹੁਣ ਉਰਦੂ ਸਿਖਾਈ ਜਾਂਦੇ ਆਪਾਂ ਨੂੰ ਆਪਣੀ ਜ਼ਬਾਨ ਨੂੰ ਜਾਣਦੇ ਨਹੀਂ। ਇੱਥੇ ਤੇ ਪੰਜਾਬੀ ਬੋਲਣ ਨੂੰ ਕਹਿੰਦੇ ਆ ਜਾਹਲ ਆ ਅਨਪੜ੍ਹ ਇਹਨੂੰ ਪਤਾ ਹੀ ਕਿਸੇ ਆ ਜਾਂਗਲੀ ਲੋਕ, ਸਿੰਧੀ ਲੋਕ, ਜਿੰਨੇ ਸਰਾਇਕੀ ਲੋਕ ਸੰਭਲੇ ਜੀ ਕਹੇ ਪਹੁੰਚੇ ਸਬਲੇ ਪਹੁੰਚੇ ਨਾ ਜਦੋਂ ਇੰਗਲਿਸ਼ ਉਰਦੂ ਪੰਜਾਬੀ ਚ ਗੱਲ ਕਰਦੇ
ਗੱਲ ਕਰਦਾ ਕਿਸ ਜ਼ਮਾਨੇ 'ਚ ਵੀ ਉਹ ਆਪਦੀ ਬੋਲੀ ਲਾਜ਼ਮੀ ਬੋਲਦੇ ਹੁੰਦੇ ਵਿੱਚ, ਸਾਡੇ ਨਹੀਂ ਬੋਲਦੇ। ਉਹ ਤੁਸੀਂ ਨਹੀਂ ਸਮਝਦੇ, ਅਸੀਂ ਤੁਸੀਂ ਨਹੀਂ ਸਮਝਦੇ, ਆਪਣੀ ਮਾਂ ਬੋਲੀ ਨੂੰ ਅਸੀਂ ਭੁੱਲੇ ਬੈਠੇ। ਜਿਹਨੇ ਆਪਦੀ ਮਾਦਰੀ ਜ਼ਬਾਨ ਹੀ ਭੁੱਲਦੇ ਨਾ, ਆਪਦੀ ਮਾਂ ਹੀ ਭੁਲਾ ਇਹ ਭੁੱਲਣੀ ਨਹੀਂ। ਬਹੁਤ ਵੱਡੀ ਗੱਲ ਕੀਤੀ ਬਾਬਾ, ਜਿਹਨੇ ਆਪਦੀ ਮਾਂ ਬੋਲੀ ਭੁਲਾਤੀ, ਉਹਨੇ ਆਪਦੀ ਮਾਂ ਹੀ ਭੁਲਾਤੀ। ਗੋਦ ਸਾਡੀ ਮਾਂ ਨੇ ਸਾਨੂੰ ਪੰਜਾਬੀ ਚ ਬੋਲਦਾ ਨਾ, ਸਾਡੇ ਲੋਰੀਆਂ ਕਿੱਡੀਆਂ ਲੋਰੀਆਂ ਪੰਜਾਬੀ ਦਾ। ਮਿੱਠਾ ਮੇਵਾ ਬੇਰੀ ਦੇਵੇ, ਮਿੱਠਾ ਮੇਵਾ ਬੇਰੀ ਦੇਵੇ, ਫਿਰ ਵੀ ਵੱਟੇ ਖਾਵੇ, ਸਬਰ ਵੇਰੀ ਦਾ ਦੇਖ ਮੁਹੰਮਦ, ਨੇਕੀਆਂ ਕਰਦੀ ਜਾਵੇ। ਇੱਕ ਬੰਦਾ ਮਿਲਣ ਵਾਸਤੇ ਆ, ਉਹਨਾਂ ਨੂੰ ਜਾਣਦਾ ਨਹੀਂ ਸੀ। ਕਹਿੰਦੇ ਮੈਂ ਮੀਆਂ ਮੁਹੰਮਦ ਨੂੰ ਮਿਲਣਾ ਹੈ। ਉਹ ਆਪਣਾ ਤਾਰਫ ਕਰਾਉਂਦੇ ਆ। ਉਹ ਆਂਦੇ ਮੈਂ ਮੁਹੰਮਦ ਠੱਗ ਮੁਹੰਮਦ, ਮੈਂ ਮੁਹੰਮਦ ਠੱਗ ਮੁਹੰਮਦ, ਮੈਂ ਮੁਹੰਮਦ ਚੋਰ, ਜਿਸ ਦਾ ਦੁਨੀਆ ਕਲਮਾ ਪੜਦੀ, ਉਹ ਮੁਹੰਮਦ ਹੋਰ। ਵਾਹ ਜੀ ਵਾਹ, ਵਾਹ। ਇੱਕ ਔਰਤ ਹੀ ਬਰਗੀ ਧੋਣ ਵਾਸਤੇ ਗਹਿਣਾ ਗੱਟਾ ਪਾਇਆ, ਉਹਦੇ ਹਾਰ ਸ਼ਿੰਗਾਰ ਲਾਇਆ, ਉਹਨੂੰ ਸਮਝਾਉਂਦੇ ਆ। ਆਂਦੇ ਨੀ ਬਾਰੋ ਬਾਰੀ ਬੋਕਰ ਛੱਡ ਦੇ, ਬਾਰੋ ਬਾਰੀ ਬੋਕਰ ਛੱਡ ਦੇ, ਨੀ ਤੂੰ ਕੱਢ ਅੰਦਰ ਦਾ ਕੂੜਾ, ਜੇ ਨਾ ਯਾਰ ਬੁਲਾਵੇ ਤੈਨੂੰ, ਭੰਨ ਸੱਟ ਕੱਚ ਦਾ ਚੂੜਾ। ਵਾਹ ਜੀ ਵਾਹ, ਵਾਹ ਜੀ ਵਾਹ। ਉਹ ਚੂੜਾ ਕਿਸ ਕੰਮ ਦਾ ਜੇ ਯਾਰ ਹੀ ਰਾਜ਼ੀ ਨਾ ਹੋਵੇ, ਜੇ ਯਾਰ ਨੇ ਤੈਨੂੰ ਬੁਲਾਇਆ ਹੀ ਨਾ, ਲਿਫਟ ਹੀ ਨਾ ਕਰਾਈ, ਤੇ ਫਿਰ ਉਹ ਚੂੜੇ ਨੂੰ ਕੀ ਕਰਨਾ ਹੈ? ਲੈ ਡਾਣਾ ਕਿਉਂ ਜੀ? ਇਹ ਜ਼ੂ ਮੈਂ ਨਹੀਂ ਹੈ ਨਾ, ਹਾਂ ਬਿਲਕੁਲ ਬਿਲਕੁਲ ਬਿਲਕੁਲ। ਨਮਾਜ਼ਾਂ ਮਿਹਰਾਬ ਹੈ, ਗੱਲ ਤੇ ਉਹ ਖੁਦਾਈ ਦੀ ਹੋ ਰਹੀ ਹੈ ਨਾ, ਰੱਬ ਦੀ ਹੋ ਰਹੀ ਹੈ। ਨਹੀਂ ਹਾਂ ਬੇਲੀਆ ਕਿਵੇਂ ਹੈ, ਉਹ ਬਾਤ ਦਾ ਕੋਈ ਸਹੀ ਗੱਲ ਹੈ। ਬਿਲਕੁਲ ਬਿਲਕੁਲ। ਜਿਹੜਾ ਬੰਦਾ ਜਿੱਧਰ ਲੈ ਲਵੇ, ਜਿਹਦੀ ਜਿੰਨੀ ਅਕਲ ਸਮਝ ਹਰ ਬੰਦੇ ਨੂੰ। ਕੱਚੇ ਘੜੇ ਨਿਊ ਲਗਾਨਾ, ਕੱਚੇ ਘੜੇ ਨਿਊ ਲਗਾਨਾ, ਕੀ ਤੇਰੀ ਅਦਨਾਈ, ਨਿਊ ਲਗਾਏ ਉਸ ਕਾਰੀਗਰ ਨਾਲ, ਜਿਸ ਉਹ ਸ਼ਕਲ ਬਣਾਈ। ਇਹ ਉਹ ਬਰੀਦ ਨੂੰ ਸਮਝਾਇਆ। ਹਾਂ ਬਿਲਕੁਲ ਬਿਲਕੁਲ। ਅੱਛਾ, ਤੇ ਬਜ਼ੁਰਗੋ, ਜਦੋਂ ਤੁਸੀਂ ਮਤਲਬ ਜੰਮਪਲ ਤੁਹਾਡੀ ਇੱਥੋਂ ਦੀ ਹੈ, 60 ਸਾਲ ਤੋਂ ਜ਼ਿਆਦਾ ਤੁਸੀਂ ਉਮਰ ਗੁਜ਼ਾਰ ਲਈ ਹੈ, ਤੇ ਲੇਕਿਨ ਹੋਣ ਦੇ ਦੌਰ ਦਾ ਅਗਰ ਉਸ ਤੁਹਾਡੇ ਬਚਪਨ ਦਾ ਅਸੀਂ ਕੰਪੈਰੀਜ਼ਨ ਕਰੀਏ, ਤੇ ਤੁਸੀਂ ਕੀ ਸਮਝਦੇ ਹੋ ਕਿ ਉਹ ਦੌਰ ਚੰਗਾ ਸੀ ਜਦੋਂ ਤੁਸੀਂ ਛੋਟੇ ਸੋ? ਉਹ ਦੌਰ ਚੰਗਾ ਸੀ ਜੇ ਕੱਚੇ ਮਕਾਨ ਹੁੰਦੇ ਸੀ, ਕੱਚੇ ਕੋਠੇ ਹੁੰਦੇ ਸੀਗੇ, ਸਾਲ ਬਾਅਦ ਮਾਈਆਂ ਲਿਪਦੀਆਂ ਹੁੰਦੀਆਂ ਸੀਗੀਆਂ। ਇੱਥੇ ਇੱਕ ਸ਼ੇਰ ਮੈਨੂੰ ਯਾਦ ਆ ਗਿਆ ਮੇਰਾ, ਉਹ ਮੈਂ ਇੱਕ ਨਜ਼ਮ 'ਚ ਲਿਖਿਆ ਕਿ ਪੱਕੇ ਘਰ ਬਣਾ ਬੈਠੇ ਆ, ਰਿਸ਼ਤੇ ਸਭ ਗਵਾ ਬੈਠੇ ਆ, ਤੇ ਜੀਬਾਂ ਉੱਤੇ ਕੌੜੇ ਲੱਗੀ, ਪੈਸੇ ਪਿੱਛੇ ਦੌੜੇ ਲੱਗੀ, ਹੁਣ ਨਾ ਕੋਈ ਵੀ ਲਾਲ ਲੜਾਵੇ, ਰੁੱਸ ਜਾਈਏ ਨਾ ਕੋਈ ਮਨਾਵੇ, ਆਪੇ ਰੋਈਏ ਆਪੇ ਹਸੀਏ, ਦਿਲ ਦੀਆਂ ਗੱਲਾਂ ਕਿਹਨੂੰ ਦਸੀਏ। ਹੁਣ ਦੱਸੋ ਜੀ ਤੁਸੀਂ, ਤੇ ਉਹ ਬਚਪਨ ਤੁਸੀਂ ਕਹਿੰਦੇ ਕੋਈ ਬੜਾ ਚੰਗਾ ਦੌਰ ਸੀ ਜੀ। ਕੱਚੇ ਮਕਾਨ ਹੁੰਦੇ ਸੀਗੇ, ਇੱਕ ਵਿਹੜਾ ਹੁੰਦਾ ਸੀ ਸਹਿਣ, ਤੇ ਉੱਥੇ ਮਾਈਆਂ ਨੇ ਰੋਟੀਆਂ ਪਕਾਉਣੀਆਂ, ਮਾਵਾਂ ਨੇ ਚੁੱਲ੍ਹੇ ਬੂਹਰੇ ਬਹਿ ਕੇ ਰੋਟੀਆਂ ਖਾਣੀਆਂ। ਜਦੋਂ ਰਾਤ ਨੂੰ ਸੌਣਾ, ਪਾਲਾਂ ਦੇ ਪਾਲੇ ਮੰਜੇ ਡੱਠੇ ਹੁੰਦੇ, ਦੁੱਧ ਬੁੜੀਆਂ ਰੜਕਣਾ ਚਟੂਰਿਆਂ ਦੇ ਵਿੱਚ, ਜਾਗਾਂ ਜਮਾਉਣੀਆਂ, ਸੁਬਾਹ ਦੇ ਅਦਰਕੇ ਪੀਣੇ ਜ਼ਿਮੀਂਦਾਰਾਂ ਨੇ, ਲੱਸੀਆਂ ਪੀ ਕੇ ਹਲ ਵਾਹੁਣ ਜਾਂਦੇ ਸੀਗੇ। ਹੁਣ ਤੇ ਜਿਨ੍ਹਾਂ ਦੇ ਮੱਝਾਂ ਆਪ ਰੱਖੀਆਂ, ਉਹਨਾਂ ਨੇ ਲੱਸੀ ਨਹੀਂ ਪੀਤੀ, ਉਹ ਵੇਚ ਬੂਝ ਦਿੰਦੇ ਸਾਰਾ, ਉਹ ਲੱਸੀ ਨਹੀਂ ਪੀਂਦੇ ਵਿਚਾਰੇ ਨਾ। ਉਦੋਂ ਕੱਚੇ ਕੋਠੇ ਸੀਗੇ ਤੇ ਦਿਲ ਨਰਮ ਸੀ ਲੋਕਾਂ ਦਾ, ਤੇ ਮੁਹੱਬਤ ਪਿਆਰ ਕਰਦੇ। ਹੁਣ ਪੱਕੇ ਕੋਠੇ ਹੋ ਗਏ, ਸਖਤ ਦਿਲ ਹੋ ਗਏ। ਹੁਣ ਉਹ ਬੜੀ ਵੱਡੀ ਗੱਲ ਕੀਤੀ ਹੈ ਤੁਸੀਂ। ਉਹ ਪਿਆਰ ਮੁਹੱਬਤ ਨਹੀਂ ਹੁੰਦਾ। ਜਿਹੜਾ ਉਹ ਆਪਣੇ ਵਾਰਿਸ਼ਾ ਹੋਣਾ ਦਾ ਕੋਈ ਆਂਦਾ ਕਲਾਮ, ਕੋਈ ਸ਼ੇਰ ਉਹਨਾਂ ਦਾ ਆਂਦਾ, ਤਾਂ ਉਹ ਵੀ ਸੁਣਾਓ ਜਰਾ ਸਾਨੂੰ। ਉਹਨਾਂ ਨੇ ਫਰਮਾਇਆ ਜੀ, ਉਹਨਾਂ ਨੇ ਫਰਮਾਇਆ, ਜਿਸ ਰੁੱਖ ਦੇ ਹੇਠ ਆਰਾਮ ਕਰੀਏ, ਤੀਰ ਲੈ ਕੇ ਉਸ ਨੂੰ ਮਾਰੀਏ ਨਾ, ਜਿਹਦੇ ਨਾਲ ਆਰਾਮ ਦੀ ਪਲਕ ਗੁਜ਼ਰੇ, ਉਹ ਵਸਾਰੇ ਤੇ ਆਪ ਵਸਾਰੀਏ ਨਾ, ਜਿਹਨੂੰ ਇੱਕ ਵਾਰੀ ਮੂੰਹੋਂ ਯਾਰ ਕਹੀਏ, ਤੇ ਗਿਲਾ ਉਸ ਦਾ ਫੇਰ ਗੁਜ਼ਾਰੀਏ ਨਾ, ਵਾਰਸ ਨਿਭ ਜੇ ਸਕੇ ਨਾ ਦੋਸਤਾਨਾ, ਐਵੇਂ ਦੋਸਤੀ ਦਾ ਦਮ ਮਾਰੀਏ ਨਾ। ਵਾਹ ਜੀ ਵਾਹ, ਵਾਹ ਜੀ ਵਾਹ। ਹੋਰ ਕੁਝ ਸੁਣਾਓ, ਮੀਆਂ ਮੁਹੰਮਦ ਬਖਸ਼ ਦਾ ਸੁਣਾ ਦਿਓ, ਤੇ ਭਾਵੇਂ ਕੋਈ ਹੋਰ ਕਿਸੇ ਬਜ਼ੁਰਗਾਂ ਦਾ ਕਲਾਮ ਸੁਣਾ ਦਿਓ। ਬਾਬਾ ਸ਼ਮਸ਼ਾਮ ਦਾ ਥੋੜਾ। ਹਾਂ, ਬਾਬਾ ਸ਼ਮਸ਼ਾਮ, ਕੀ ਬਾਤ ਹੈ ਜੀ ਉਹਨਾਂ ਦੀ, ਸੁਣਾਓ। ਅਲਫ 1 ਲੱਖ ਤੇ 24,000 ਨਾਲੋਂ, ਮੇਰੇ ਨਬੀ ਦੀ ਸ਼ਾਨ ਕੁਝ
होर ये मूसा मिली तू रात अंजील ईसा है परेशान कुरान को जो होर ये लेक्चरार हजार जहान अंदर पर हदीस बयान को जो होर ये मूसा गया खतूर समसाम ए पर ते ऊपर अरशां दे जान को जो होर ये ਅੱਗੇ ਲਿਖ ਦੇਖ ਇਹ ਹੁਸਨ ਜਦ ਝੱਲਿਆ ਜਾਮਦਾ ਨਹੀਂ ਫਿਰ ਮੈਂ ਬਦਰ ਮੁਨੀਰ ਨਾ ਆਖਾਂ ਤੇ ਕੀ ਆਖਾਂ ਤਬਲੀਗ ਵਿੱਚ ਉਸ ਬਸ਼ੀਰ ਤਾਈ ਮੈਂ ਨਜ਼ੀਰ ਨਾ ਆਖਾਂ ਤੇ ਕੀ ਆਖਾਂ ਕੰਬਲ ਪੈਨ ਗਰੀਬਾਂ ਦੇ ਵਿੱਚ ਬੈਂਦਾ ਤੇ ਫਿਰ ਫਕੀਰ ਨਾ ਆਖਾਂ ਤੇ ਕੀ ਆਖਾਂ ਸਮਸਾਮ ਜਦ ਦੱਸਦਾ ਹੱਕਦਾਰਾ ਤੇ ਸੱਚਾ ਪੀਰ ਨਾ ਆਖਾਂ ਤੇ ਕੀ ਆਖਾਂ ਵਾਹ ਜੀ ਵਾਹ, ਜਿਹਨੇ ਸੱਚੀ ਗੱਲ ਕੀਤੀ ਹੈ ਨਾ ਉਹੀ ਪੀਰ ਹੈ ਸਾਡਾ। ਪੀਰ ਦਾ ਮਤਲਬ ਰਹਿਨੁਮਾ ਹੈ ਤੁਹਾਡਾ, ਜਿਹੜਾ ਤੁਹਾਨੂੰ ਸਿੱਧੇ ਰਾਹ ਤੇ ਲਾ ਦੇਵੇ, ਉਹੀ ਤੁਹਾਡਾ ਪੀਰ ਹੈ, ਉਹੀ ਮੁਰਸ਼ਿਦ ਹੈ। ਅੱਛਾ, ਹੁਣ ਅਸੀਂ ਵੀਡੀਓ ਦੇ ਐਂਡ ਤੇ ਵੀਡੀਓ ਨੂੰ ਮੁਕਾਉਣ ਲੱਗੇ ਹਾਂ। ਤੁਸੀਂ ਸਾਡੇ ਅੱਜ ਦੇ ਨੌਜਵਾਨਾਂ ਨੂੰ, ਅੱਜ ਦੀ ਪੀੜ੍ਹੀ ਜਿਹੜੀ ਹੈ, ਉਹਨੂੰ ਤੁਸੀਂ ਕੀ ਪੈਗਾਮ, ਕੀ ਸੁਨੇਹਾ ਦੇਣਾ ਚਾਹੋਗੇ ਕਿ ਸਾਨੂੰ ਕਿਵੇਂ ਰਹਿਣਾ ਚਾਹੀਦਾ ਹੈ? ਚਿੱਟੀ ਚਾਦਰ ਬੰਬਲਾਂ ਵਾਲੀ ਨੂੰ ਦਾਗ ਨਾ ਲਾਵੀਂ ਜਣਿਆ ਅਸ਼ਰ ਦਿਹਾੜੇ ਇਹ ਨਾ ਆਖੀ ਹਾਏ ਰੱਬਾ ਕੀ ਬਣਿਆ ਲੈ ਓ ਯਾਰ ਹਵਾਲੇ ਰੱਬ ਦੇ ਲੈ ਓ ਯਾਰ ਹਵਾਲੇ ਰੱਬ ਦੇ ਮਿਲ ਲੈ ਜਾਂਦੀ ਵਾਹ ਇਸ ਮਿਲਨੇ ਨੂੰ ਯਾਦ ਕਰੇ ਸੇ ਰੋਸੇ ਉਮਰਾਂ ਸਾਰੀ ਵਾਹ ਜੀ, ਕੀ ਬਾਤ ਹੈ ਜੀ। चलो जिंदगी का फैल है अल्लाह हाफिज इंशाल्लाह जी। अल्लाह जिंदा सलामत खात्मा ईमान ते करे बिल्कुल ठीक है अल्लाह इज्जत वाली ईमान वाली सेहत ਵਿੱਚ ਜ਼ਿੰਦਗੀ ਆਮੀਨ ਆਮੀਨ ਸੁਮਾ ਆਮੀਨ। ਲਓ ਜੀ ਮਿੱਤਰੋ ਪਿਆਰੇ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਨੇ ਆ। ਆਪਣਾ ਤੇ ਆਪਣੇ ਆਲ ਦੁਆਲੇ ਦਾ ਰੱਖਿਆ ਜੇ ਬਹੁਤ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜੇ ਰੱਬ ਸਾਈਂ ਨੇ ਮੌਲਤ ਦਿੱਤੀ ਤੇ ਇਨਸ਼ਾਅੱਲਾ ਅਗਲੇ ਫੇਰ ਕਿਸੇ ਐਪੀਸੋਡ 'ਚ ਤੁਹਾਡੇ ਰੂਬਰੂ ਹੋਵਾਂਗੇ। ਮੈਨੂੰ ਦਿਓ ਇਜਾਜ਼ਤ। ਲੈ ਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ। ਰੱਬ ਰੱਖਾ।